ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੇ ਕੋਲ ਕੋਈ ਕਮੈਂਟ ਹਨ। ਸਾਡੇ ਵੱਲੋਂ ABP ਚੈਨਲ ਦੀ ਇੱਕ ਘਟੀਆ ਫਿਲਮ ਰਾਹੀਂ ਸੰਤ ਭਿੰਡਰਾਂਵਾਲਿਆਂ ਦੀ ਕੀਤੀ ਕਿਰਦਾਰਕੁਸ਼ੀ ਦੇ ਸੱਚੋ ਸੱਚ ਵਿੱਚ ਦਿੱਤੇ ਜਵਾਬ ਦੀ ਵੀਡੀਓ ਪੰਜਾਬ ਸਪੈਕਟਰਮ ਤੇ ਆਉਣ ਤੋਂ ਬਾਅਦ ਕੁਝ ਵੀਰਾਂ ਨੇ ਇਸ ਤੇ ਟਿੱਪਣੀਆਂ ਕੀਤੀਆਂ ਹਨ। ਪਹਿਲੀ ਟਿੱਪਣੀ HS ਖਾਲਸਾ ਲਿਖਦੇ ਹਨ, ਮੈਨੂੰ ਇਹ ਬਹੁਤ ਪਸੰਦ ਹੈ। ਠੀਕ ਕਿਹਾ ਹੈ ਕਿ ਸਾਨੂੰ ਇੱਕਦਮ ਆਪਣੀ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ, ਪਰ ਕਈ ਵਾਰ ਕੋਸ਼ਿਸ਼ ਕਰਕੇ ਵੀ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਚੁੱਪ ਰਿਹਾ ਵੀ ਸਰਨਾ ਨਹੀਂ। ਜੀ ਡਾਕਟਰ ਸਾਹਿਬ। ਵੀਰ HS ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਟਿੱਪਣੀ ਵੀ ਦਿੱਤੀ ਹੈ ਔਰ ਉਹ ਇਸ ਗੱਲ ਨਾਲ ਤਾਂ ਸਹਿਮਤ ਨੇ ਵੀ ਸਾਨੂੰ ਨਹੀਂ ਕਰਨੀ ਚਾਹੀਦੀ ਜੀ, ਲੇਕਿਨ ਫਿਰ ਵੀ ਕਹਿੰਦੇ ਨੇ ਕਿ ਵੀ ਕਈ ਵਾਰ ਰਿਹਾ ਨਹੀਂ ਜਾਂਦਾ ਜੀ। ਮੈਂ ਸਮਝਦਾ ਵੀ ਉਸ ਕਈ ਵਾਰ ਨੂੰ ਕੱਟ ਦਈਏ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਰਿਐਕਟ ਨਾ ਕਰੀਏ ਜੀ। ਔਰ ਮੈਂ ਸਮਝਦਾ ਵੀ ਜਦੋਂ ਤੁਸੀਂ ਭਾਵੁਕਤਾ ਤੋਂ ਬਿਨਾਂ ਫੈਕਟਸ ਦੇ ਨਾਲ ਗੱਲ ਕਰਦੇ ਹੋ, ਹੁਣ ਪੰਜਾਬ ਸਪੈਕਟਰਮ ਤੇ ਜਿਹੜੀ ਅਪਲੋਡ ਹੋਈ ਹੈ ਇਹ ਵੀਡੀਓ, ਸਾਡਾ ਉਸ ਦੇ ਉੱਤੇ ਰਿਸਪੌਂਸ ABP ਤੇ ਕੱਲ ਸ਼ਾਮ ਨੂੰ ਈਵਨਿੰਗ ਲੇਟ ਆਵਰਸ ਹੋਇਆ। ਮੈਂ ਪ੍ਰੋਗਰਾਮ ਤੇ ਆਉਣ ਤੋਂ ਪਹਿਲਾਂ ਦੇਖ ਰਿਹਾ ਸੀ ਕਿ ਲਗਭਗ 1600 ਦੇ ਕਰੀਬ ਜਿਹੜੇ ਵਿਊਅਰਸ ਨੇ ਜੀ ਉਸ ਨੇ ਇਹਨੂੰ ਦੇਖਿਆ। ਸੋ ਮੈਂ ਸਮਝਦਾ ਵੀ ਗੱਲ ਤਾਂ ਉਹੀ ਹੁੰਦੀ ਹੈ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਵੀ ਕੋਈ ਤੁਸੀਂ ਰਾਈਟ ਅਵੇ ਰਿਐਕਟ ਕਰਨਾ। ਇੱਕ ਵਾਰ ਸਾਰੇ ਤੱਥਾਂ ਨੂੰ ਜਾਣ ਲਓ ਔਰ ਫਿਰ ਤੁਸੀਂ ਪੂਰੇ ਤੱਥਾਂ ਦੇ ਨਾਲ ਉਸ ਝੂਠ ਨੂੰ, ਕੁਫਰ ਨੂੰ ਜਿਹੜਾ ਹੈ ਉਸ ਨੂੰ ਬੇਨਕਾਬ ਕਰੋ। ਸੋ ਬਹੁਤ ਬਹੁਤ ਧੰਨਵਾਦ HS ਖਾਲਸਾ ਜੀ ਦਾ। ਜੀ। ਵੀਰ ਗੁਰਚਰਨ ਕਾਲੋਂ ਲਿਖਦੇ ਹਨ, ਵਾਹਿਗੁਰੂ ਭਲੀ ਕਰੇ, ਸੱਚ ਦੀ ਆਵਾਜ਼ ਹੈ ਇਹ। ਜੀ ਡਾਕਟਰ ਸਾਹਿਬ। ਵੀਰ ਗੁਰਚਰਨ ਕਾਲੋਂ ਜੀ ਦਾ ਧੰਨਵਾਦ। ਅਸੀਂ ਯਤਨ ਕਰਦੇ ਹਾਂ ਸੱਚ ਦੇ ਨੇੜੇ ਰਹੀਏ, ਬਾਕੀ ਇਹ ਅਕਾਲ ਪੁਰਖ ਦੀ ਰਜ਼ਾ ਹੈ, ਗੁਰੂ ਦਾ ਜਿਹੜਾ ਹੈ ਉਹ ਵਡਿਆਈ ਹੈ ਜੇ ਸਾਨੂੰ ਸੱਚ ਦੇ ਨੇੜੇ ਕਰੇ ਜੀ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਜਿਹੜੀ ਟਰੂਥਫੁਲ ਲਿਵਿੰਗ, ਸੱਚ ਤੋਂ ਵੀ ਉੱਪਰ ਟਰੂਥਫੁਲ ਲਿਵਿੰਗ ਹੈ ਔਰ ਉਹ ਤੁਹਾਡਾ ਵਿਹਾਰ ਹੈ। ਉਸ ਦੇ ਵਿੱਚ ਤੁਹਾਡਾ ਬੋਲਣਾ, ਤੁਹਾਡਾ ਲਿਖਣਾ, ਤੁਹਾਡਾ ਕਿੱਤਾ, ਤੁਹਾਡਾ ਸਮਾਜਿਕ ਵਿਹਾਰ, ਤੁਹਾਡਾ ਸਿਆਸੀ ਵਿਹਾਰ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਕੇਸ ਖਾਲਿਸਤਾਨ ਦਾ, ਸਾਡੀ ਪੰਥ ਦੀ ਆਵਾਜ਼ ਇੰਨੀ ਕੁ ਤੱਥਾਂ ਤੇ ਆਧਾਰਿਤ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਕੋਰਟ ਦੀ ਸਕਰੂਟਨੀ ਨੂੰ ਸਟੈਂਡ ਕਰ ਸਕਦੀ ਹੈ। ਇਸ ਲਈ ਸਾਨੂੰ ਕੋਈ ਲੱਗ ਲਵੇੜ ਕਰਨ ਦੀ ਜਾਂ ਕੋਈ ਖੱਬਿਓਂ ਸੱਜਿਓਂ ਰਲਾ ਕਰਨ ਦੀ ਲੋੜ ਨਹੀਂ ਹੈ। ਇਹ ਨੇਕਡ ਟਰੂਥ ਹੈ, ਬਿਲਕੁਲ ਐਬਸੋਲੂਟ ਟਰੂਥ ਹੈ। ਇਸ ਲਈ ਦੁਸ਼ਮਣਾਂ ਨੂੰ ਬੇਹੋਸ਼ ਕਰਦੀ ਹੈ ਤੇ ਆਪਣਿਆਂ ਨੂੰ ਚਾਅ ਨਾਲ ਭਰਦੀ ਹੈ। ਸੱਚ ਦਾ ਹੀ ਕ੍ਰਿਸ਼ਮਾ ਹੈ, ਸਾਡਾ ਨਹੀਂ ਹੈ, ਇਹ ਸੱਚ ਦੀ ਆਪਣੀ ਬਰਕਤ ਹੈ। ਜੀ। ਸਾਡਾ ਅਗਲਾ ਕਮੈਂਟ ਵੀਰ ਜਸਪ੍ਰੀਤ ਸਿੰਘ ਲਿਖਦੇ ਹਨ, ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਅਸੀਂ ਵੇਖਦੇ ਹੀ ਕਿਉਂ ਹਾਂ ਇਹ ਕੁੱਤਿਆਂ ਦੀ ਆਵਾਜ਼ ਵਾਲੇ ਚੈਨਲ। ਇਹਨਾਂ ਦੇ ਸਾਰੇ ਹੀ ਚੈਨਲ ਕੁੱਤਿਆਂ ਦੀ ਆਵਾਜ਼ ਹੈ। ਕੁੱਤੇ ਕਦੀ ਸ਼ੇਰਾਂ ਨੂੰ ਪ੍ਰੋਜੈਕਟ ਨਹੀਂ ਕਰ ਸਕਦੇ ਤੇ ਨਾ ਹੀ ਕਦੀ ਵੀ ਕਿਸੇ ਵੀ ਕੀਮਤ ਤੇ ਕਰਨਗੇ। ਜੀ ਡਾਕਟਰ ਸਾਹਿਬ। ਇਹ ਥੋੜਾ ਜਿਹਾ ਤਿੱਖਾ ਕੰਮ ਹੈ ਜੀ, ਪਰ ਗੱਲ ਇਸ ਲਈ ਉਹਨਾਂ ਨੇ ਕੁੱਤੇ ਕਿਹਾ, ਕੁੱਤੇ ਦਾ ਮਤਲਬ ਭੌਂਕਣ ਦਾ ਹੁੰਦਾ ਹੈ। ਹੁਣ ਜਦੋਂ ਅਸੀਂ ਕਹਿੰਦੇ ਨਾ ਕਿ ਵੀ ਇਹ ਭੌਂਕਦਾ ਹੈ, ਹੁਣ ਭੌਂਕਣ ਦਾ ਮਤਲਬ ਇਹ ਹੁੰਦਾ ਵੀ ਜ਼ਰੂਰੀ ਨਹੀਂ ਕਿ ਕੁੱਤਾ ਕੋਈ ਠੀਕ ਨਿਸ਼ਾਨਦੇਹੀ ਕਰਦਾ, ਤੁਰੇ ਜਾਂਦਾ ਵੀ ਭੌਂਕੀ ਜਾਂਦੇ ਨੇ। ਸੋ ਉਹਨਾਂ ਨੇ ਇਸ ਨੂੰ ਇਹ ਕਿਹਾ ਵੀ ਸਾਡੀ ਸ਼ੇਰਾਂ ਦੀ ਕੌਮ ਹੈ, ਸਾਡੀ ਚਾਲ, ਸਾਡਾ ਚਲਨ, ਸਾਡਾ ਵਰਤਾਰਾ, ਸਾਡਾ ਮੁੱਢਲਾ ਜੁਜ਼ ਸ਼ੇਰ ਵਾਂਗ ਹੈ। ਔਰ ਗੁਰੂ ਨੇ ਸ਼ੇਰ ਸਾਜੇ ਨੇ ਸਾਵਰਨ, ਫਰੀ ਲੋਕ, ਬਿਨਾਂ ਕਿਸੇ ਈਰਖਾ, ਭੈ, ਡਰ, ਗਰੀਡ ਦੂਸਰੇ ਦੇ। ਤੇ ਦੂਸਰੇ ਪਾਸੇ ਜਿਨ੍ਹਾਂ ਦੇ ਕੋਲ ਪਾਵਰ ਆਈ ਹੈ ਉਹ ਉਹਨਾਂ ਦੀ ਜਿਹੜੀ ਮੈਂਟੈਲਿਟੀ ਹੈ ਜਾਂ ਉਹਨਾਂ ਦੇ ਅੱਗੋਂ ਜਿਹੜੇ ਅਹਿਲਕਾਰ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਇਹ ਫਰੇਜ਼ ਦਾ ਇਸਤੇਮਾਲ ਕੀਤਾ ਸੀ ਜਦੋਂ ਉਹਨਾਂ ਨੇ ਵੇਲੇ ਦੇ ਹਾਕਮਾਂ ਬਾਰੇ ਕਿਹਾ ਸੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਕਿ ਵੀ ਇਹ ਸ਼ੇਰਾਂ ਦੀ ਤਰ੍ਹਾਂ ਰਾਜੇ ਜਿਹੜੇ ਨੇ ਉਹ ਝਪਟਦੇ ਨੇ ਆਪਣੀ ਪ੍ਰਜਾ ਦੇ ਉੱਤੇ, ਜਿਹੜੇ ਉਹਨਾਂ ਦੇ ਮੁਕੱਦਮ ਨੇ, ਅੱਗੋਂ ਅਹਿਲਕਾਰ ਨੇ, ਕੁੱਤਿਆਂ ਦੀ ਤਰ੍ਹਾਂ ਉਹਨਾਂ ਨੂੰ ਫਿਰ ਪਾੜਦੇ ਨੇ। ਜਿਵੇਂ ਜੋ ਰਿਸ਼ਵਤਖੋਰੀ ਹੈ, ਬੇਈਮਾਨੀ ਹੈ, ਤੇ ਜਾਏ ਜਖਾਇਨ ਬੈਠੇ ਸੁੱਤੇ, ਉਹਨਾਂ ਦੀਆਂ ਰਾਤਾਂ ਨੂੰ ਪੁਲਿਸ ਦੀਆਂ ਧਾੜਾਂ ਸੁੱਤਿਆਂ ਨੂੰ ਆ ਕੇ ਚੁੱਕ ਕੇ ਲੈ ਜਾਣਾ, ਸਾਹਮਣੇ ਮੁਕਾਬਲੇ ਬਣਾ ਦੇਣੇ, ਇਹ ਹੁਣ ਕੁੱਤਿਆਂ ਵਾਲਾ ਕੰਮ ਹੀ ਹੈ, ਜਾਏ ਜਗਾਇਨ ਬੈਠੇ ਸੁੱਤੇ। ਸੋ ਉਹਨਾਂ ਨੇ ਬਿਲਕੁਲ ਇਹ ਠੀਕ ਕਿਹਾ ਕਿ ਵੀ ਜੇ ਤੁਸੀਂ ਸ਼ੇਰਾਂ ਦੀ, ਔਰ ਇਸ ਨਾਲ ਰਿਲੇਟਡ ਇੱਕ ਹੋਰ ਕਹਾਣੀ ਵੀ ਅਕਸਰ ਸ਼ੇਰ ਤੇ ਸ਼ਿਕਾਰੀ ਦੀ ਹੈ ਕਿ ਵੀ ਹਮੇਸ਼ਾ ਸ਼ੇਰ ਦੇ ਸ਼ਿਕਾਰ ਦੀ ਕਹਾਣੀ ਸ਼ੇਰ ਨੇ ਨਹੀਂ ਲਿਖੀ ਹੈ ਕਿ ਸ਼ੇਰ ਦੀ ਬਹਾਦਰੀ, ਸ਼ੇਰ ਕਿਵੇਂ ਲੜਿਆ। ਸ਼ੇਰ ਕੋਲ ਬੰਦੂਕ ਨਹੀਂ ਸੀ, ਉਹ ਬੰਦੂਕ ਨਾਲ ਮਾਰਿਆ ਗਿਆ। ਪਰ ਕਿਉਂਕਿ ਕਹਾਣੀ ਸ਼ਿਕਾਰੀ ਲਿਖਦਾ, ਉਹ ਆਪਣੇ ਨਿਸ਼ਾਨੇਬਾਜ਼ੀ ਦੀ ਗੱਲ ਕਰੇਗਾ
ਸ਼ੇਰ ਦੀ ਬਹਾਦਰੀ ਦੀ ਗੱਲ ਨਹੀਂ ਕਰੇਗਾ। ਜੀ ਇਸ ਲਈ ਕਿਉਂਕਿ ਅੱਜ ਅਸੀਂ ਵਸ ਉਹਨਾਂ ਕੁੱਤਿਆਂ ਦੇ ਪਏ ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਭੌਂਕਣਾ ਹੈ ਡਿਫਰੈਂਟ ਪਾਸੇ ਹੈ ਔਰ ਉਹਨਾਂ ਦਾ ਅਸਲ ਮਕਸਦ ਕੋਈ ਹੋਰ ਹੈ। ਜੀ ਸੋ ਜਿਹੜੀ ਉਹਨਾਂ ਦੀ ਨੀਤੀ ਹੈ, ਜਿਹਨੂੰ ਉਹ ਚਾਣਕਿਆ ਨੀਤੀ ਆਪ ਹੀ ਕਹਿੰਦੇ ਨੇ, ਔਰ ਉਸ ਚਾਣਕਿਆ ਨੀਤੀ ਦਾ ਇਹ ਹਿੱਸਾ ਹੈ ਜੋ ਕੁਛ ਉਹ ਕਰ ਰਹੇ ਨੇ, ਉਸ ਦਾ ਇੱਕ ਵੱਡਾ ਹਿੱਸਾ ਪ੍ਰਚਾਰ ਹੈ। ਜੀ ਔਰ ਇਹਨਾਂ ਦਾ ਇਹ ਫੇਥ ਹੈ, ਇਹਨਾਂ ਦੇ ਮਜ਼ਹਬ ਦਾ ਹੀ, ਕਿ ਇੰਨੀ ਵਾਰ ਝੂਠ ਬੋਲੋ, ਇੰਨੀ ਵਾਰ ਬੋਲੋ ਕਿ ਲੱਗਣ ਲੱਗ ਜਾਏ ਕਿ ਵੀ ਇਹ ਝੂਠ ਨਹੀਂ ਹੋ ਸਕਦਾ। ਔਰ ਜੇ ਬੋਲਣਾ ਇੰਨਾ ਵੱਡਾ ਝੂਠ ਬੋਲੋ ਕਿ ਅਗਲੇ ਨੂੰ ਲੱਗੇ ਹੀ ਨਾ ਕਿ ਵੀ ਇੰਨਾ ਵੱਡਾ ਵੀ ਕੋਈ ਝੂਠ ਬੋਲ ਸਕਦਾ। ਸੋ ਇਹ ਇਹਦੇ ਮਾਸਟਰ ਨੇ 4000 ਸਾਲ ਤੋਂ। ਸੋ ਇਹਨਾਂ ਦਾ ਧੰਨਵਾਦ ਜਸਪ੍ਰੀਤ ਸਿੰਘ ਜੀ ਦਾ। ਜੀ ਸਿਰਫ ਤੂੰ ਹੀ ਤੂੰ ਆਈਡੀ ਵਾਲੇ ਵੀਰ ਜੀ ਲਿਖਦੇ ਹਨ, ਸਿੱਖਾਂ ਦੇ ਸੁਲਝੇ ਇਨਸਾਨੀ ਸੋਚ ਰੱਖਣ ਵਾਲੇ ਨੇ ਹਟਾਇਆ ABP ਦੇ ਝੂਠ ਤੋਂ ਪਰਦਾ। ਆਪ ਹੀ ਸੁਣ ਲਵੋ ਜੀ। ਜੀ ਡਾਕਟਰ ਸਾਹਿਬ, ਜਦੋਂ ਕਹਿੰਦਾ ਹੀ ਤੂੰ ਨੇ, ਤਾਂ ਫਿਰ ਇਹ ਤੂੰ ਦੀ ਬਰਕਤ ਹੀ ਹੈ, ਨਿਰੰਕਾਰ ਦੀ ਬਰਕਤ ਹੀ ਹੈ। ਜੇ ਇਹਨਾਂ ਨੂੰ ਲੱਗਦਾ ਹੈ ਵੀ ਅਸੀਂ ਉਹਨਾਂ ਦੇ ਝੂਠ ਦਾ ਜਿਹੜਾ ਹੈ ਉਹ ਪਰਦਾ ਉਸ ਨੂੰ ਤਾਰ ਕੀਤਾ, ਤੇ ਇਹ ਤੂੰ ਦੀ ਗੱਲ ਹੈ। ਜੀ ਜੀ। ਸਰਦਾਰ ਮਨਜੀਤ ਸਿੰਘ ਜੱਬਲ ਲਿਖਦੇ ਹਨ, ਜਨਤਾ 'ਚ ਹਿੰਮਤ ਨਹੀਂ ਸੱਚ ਦੱਸ ਸਕੇ। ਮੈਨੂੰ ਇਹ ਨਹੀਂ ਪਤਾ ਹੈ ਕਿ ਸੰਤ ਭਿੰਡਰਾਂਵਾਲੇ ਠੀਕ ਸਨ ਜਾਂ ਗਲਤ ਸਨ, ਪਰ ਜਿਹੜਾ 10,000 ਬੰਦਾ 84 'ਚ ਮਾਰਿਆ, ਕੀ ਉਹਨਾਂ ਦੀਆਂ ਫੈਮਿਲੀ ਝੂਠ ਬੋਲਦੀਆਂ ਹਨ? ਇਹ ਇੱਕ ਘਟੀਆ ਸਰਕਾਰ ਹੈ। ਜੀ ਡਾਕਟਰ ਸਾਹਿਬ, ਦੇਖੋ ਮਨਜੀਤ ਸਿੰਘ ਹੋਰਾਂ ਨੇ ਬੜੀ ਸਿਆਣੀ ਗੱਲ ਕੀਤੀ ਹੈ ਜੀ। ਉਹਨਾਂ ਨੇ ਕਿਹਾ ਵੀ ਇਹ ਤਾਂ ਬਿਸਾਈਡਸ ਦਾ ਪੁਆਇੰਟ ਹੈ ਕਿ ਕੌਣ ਕਿਹਦੀ ਆਈਡੀਓਲੋਜੀ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ। ਜੀ ਪਰ ਗੱਲ ਤਾਂ ਇਹ ਹੈ ਵੀ ਜਿਹੜਾ 10,000 ਸਿੱਖ ਮਾਰਿਆ ਹੈ ਘੱਲੂਘਾਰੇ ਦੇ ਵਿੱਚ, ਜਾਂ ਉਸ ਤੋਂ ਬਾਅਦ ਵੀ ਉਹਨਾਂ ਉਸ ਮਾਰ ਦਿੱਤਾ ਹੈ ਦਿੱਲੀ ਔਰ ਬਾਕੀ ਥਾਵਾਂ ਤੇ। ਜੀ। ਸੋ ਉਹਨਾਂ ਦੇ ਪਰਿਵਾਰ ਤਾਂ ਸਾਹਮਣੇ ਬੈਠੇ ਨੇ, ਉਹ ਤਾਂ ਉਹਨਾਂ ਦੀ ਕਹਾਣੀ ਤਾਂ ਕੋਈ ਝੂਠੀ ਕਹਾਣੀ ਨਹੀਂ ਹੈ। ਉਹਨਾਂ ਨੂੰ ਕਿਸ ਖਾਤੇ 'ਚ ਰੱਖਿਆ ਜਾਏਗਾ? ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਝੂਠੀ ਸਰਕਾਰ ਹੈ। ਜੀ। ਔਰ ਅਸੀਂ ਬਿਲਕੁਲ ਉਹਨਾਂ ਦੇ ਵਿਚਾਰ ਨਾਲ ਸਹਿਮਤ ਹਾਂ। ਮਨਜੀਤ ਸਿੰਘ ਜੀ ਦੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਮੈਂਟ ਕੀਤਾ। ਜੀ। ਸਾਡੇ ਵੱਲੋਂ ਯੋਗਾ ਦੇ ਐਂਟੀ ਸਿੱਖ ਹੋਣ ਸੰਬੰਧੀ ਸੱਚੋ ਸੱਚ ਪ੍ਰੋਗਰਾਮ ਵਿੱਚ ਕੀਤੀ ਟਿੱਪਣੀ ਤੇ ਕੁਝ ਵੀਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਪਹਿਲਾ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਗਿੱਲ ਲਿਖਦੇ ਹਨ, ਬੜੀ ਚੰਗੀ ਗੱਲ ਹੈ ਜੀ, ਤੁਸੀਂ ਸਾਨੂੰ ਯੋਗਾ ਦੀ ਸਿੱਖਾਂ ਬਾਰੇ ਬੁਰੀ ਨੀਤੀ ਸੰਬੰਧੀ ਜਾਣੂ ਕਰਵਾਇਆ। ਜੀ ਡਾਕਟਰ ਸਾਹਿਬ, ਸਿਮਰਨਜੀਤ ਸਿੰਘ ਗਿੱਲ ਜਿਹੜੇ ਨੇ ਇਹ ਬਹੁਤ ਕਮੈਂਟ ਲਿਖਦੇ ਨੇ, ਆਲਮੋਸਟ ਜਦੋਂ ਹੀ ਅਪਲੋਡ ਹੁੰਦੀ ਹੈ ਪਹਿਲਿਆਂ 'ਚ ਇਹਨਾਂ ਦਾ ਹੁੰਦਾ ਹੈ ਜੀ। ਬੜੇ ਗੌਰ ਨਾਲ ਇਹ ਦੇਖਦੇ ਨੇ ਔਰ ਉਹਨਾਂ ਦੇ ਲਈ ਅਸੀਂ ਸ਼ੁਕਰਗੁਜ਼ਾਰੀ ਦੇ ਹੀ ਸ਼ਬਦ ਕਹਿ ਸਕਦੇ ਹਾਂ ਜੀ। ਸੋ ਅਸੀਂ ਤਾਂ ਗੁਰਮਤ ਦੀ ਰੌਸ਼ਨੀ 'ਚ, ਗੁਰਮਤ ਦੇ ਕ੍ਰਾਈਟੇਰੀਏ ਤੇ, ਗੁਰਮਤ ਦੇ ਪੈਮਾਨੇ ਤੇ, ਗੁਰਮਤ ਦੀ ਕਸਵੱਟੀ ਤੇ ਹੀ ਕਿਸੇ ਇਸ਼ੂ ਨੂੰ ਪਰਖਦੇ ਹਾਂ। ਕੋਈ ਸਾਡਾ ਯੋਗਾ ਨਾਲ ਜਾਂ ਯੋਗੀਆਂ ਨਾਲ ਉਹ ਆਪਣੇ ਕੈਲਾਸ਼ ਪਰਬਤ 'ਤੇ ਚੜ੍ਹ ਜਾਣ, ਹਿਮਾਲਿਆ 'ਚ ਚੜ੍ਹ ਜਾਣ, ਅਮਰਨਾਥ ਦੀ ਗੁਫਾ ਚਲੇ ਜਾਣ, ਵੈਸ਼ਨੋ ਦੇਵੀ ਚਲੇ ਜਾਣ, ਚਿੰਤਪੁਰਨੀ ਚਲੇ ਜਾਣ, ਚਵੰਡਾ ਚਲੇ ਜਾਣ, ਕਲਕੱਤੇ ਮਾਈ ਦੇ ਜਾ ਕੇ ਯੋਗਾ ਕਰਾਉਣ, ਸਾਨੂੰ ਕੀ ਇਤਰਾਜ਼ ਹੈ ਜੀ। ਉਹਨਾਂ ਦਾ ਯੋਗਾ ਉਹ ਜਿੱਥੇ ਮਰਜ਼ੀ ਜਾ ਕੇ ਆਪਣੀਆਂ ਦੇਵੀਆਂ ਮਾਈਆਂ ਦੂਜੀਆਂ ਜਿੱਥੇ ਮਰਜ਼ੀ ਕਰਵਾਉਣ, ਪਰ ਉਹਨੂੰ ਸਿੱਖੀ ਦੇ ਖਾਨੇ 'ਚ ਲਿਆ ਕੇ, ਸਿੱਖੀ ਦੇ ਖਾਤੇ 'ਚ ਪਾ ਕੇ ਗੁਰਦੁਆਰਾ ਸਾਹਿਬਾਨ ਜਾਂ ਖਾਲਸਾ ਸਕੂਲਾਂ 'ਚ ਕਰਨਾ, ਇਹ ਇਨਟੋਲਰੇਬਲ ਹੈ। ਇਹ ਕਾਬਲੇ ਬਰਦਾਸ਼ਤ ਨਹੀਂ ਹੈ ਜੀ। ਔਰ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਾਂਗੇ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਕਿ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਇਸ ਬਾਰੇ ਪਤਾ ਲੱਗਾ, ਉਹ ਜਿੱਥੇ ਜਿੱਥੇ ਵੀ ਕਿਸੇ ਸਿੱਖ ਅਦਾਰੇ ਦੇ ਨੇੜੇ ਤੇੜੇ ਯੋਗਾ ਦੇ ਨਾਂ ਥੱਲੇ ਕੁਝ ਫਰਾਡ ਚੱਲ ਰਿਹਾ ਉਸ ਨੂੰ ਬੰਦ ਕਰਵਾਉਣ। ਜੀ ਬਿਲਕੁਲ। ਅਮਨ ਧਨੋਆ ਲਿਖਦੇ ਹਨ, ਇਸ ਵੀਡੀਓ ਨੂੰ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅਮਨ ਧਨੋਆ ਵੀ ਬੜੇ ਪਿਆਰੇ ਵੀਰ ਨੇ ਔਰ ਇਹਨਾਂ ਦਾ ਸ਼ਾਰਟ ਕਮੈਂਟ ਹੁੰਦਾ, ਹੌਸਲੇ ਵਾਲਾ ਹੁੰਦਾ ਔਰ ਇੱਕਦਮ ਹੁੰਦਾ ਜੀ। ਜੀ, ਸੋ ਉਹਨਾਂ ਦਾ ਧੰਨਵਾਦ। ਖਾਲਸਾ ਐਕਟੀਵਿਟੀਜ਼ ਆਈਡੀ ਵਾਲੇ ਵੀਰ ਲਿਖਦੇ ਹਨ, ਗੁੱਡ ਟੀਚਿੰਗ। ਜੀ ਡਾਕਟਰ ਸਾਹਿਬ, ਦੇਖੋ ਟੀਚਿੰਗਸ ਤਾਂ ਅਸੀਂ ਨਹੀਂ ਦਿੰਦੇ, ਟੀਚਿੰਗਸ ਤਾਂ ਗੁਰੂ ਦੀਆਂ ਨੇ। ਅਸੀਂ ਵਿਦਿਆਰਥੀ ਹਾਂ ਤੇ ਆਪਣੇ ਫੈਲੋ ਵਿਦਿਆਰਥੀਆਂ ਨਾਲ, ਆਪਣੇ ਜਿਹੜੇ ਸਹਿਪਾਠੀ ਨੇ ਜੀ, ਉਹਨਾਂ ਦੇ ਨਾਲ ਸਾਂਝਾ ਕਰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ। ਦੀ ਰਾਂਝਾ ਅਤੇ ਪਰਦੇਸੀ 480 ਆਈਡੀ ਵਾਲੇ ਵੀਰ ਲਿਖਦੇ ਹਨ ਤੇ ਸਤਿਕਾਰ ਨਾਲ ਫਤਿਹ ਵੀ ਬੁਲਾਉਂਦੇ ਹਨ। ਜੀ ਡਾਕਟਰ ਸਾਹਿਬ, ਇਹ ਵੀ ਸਾਡੇ ਬੜੇ ਪਿਆਰੇ ਵੀਰ ਨੇ, ਨਾਂ ਵੀ ਇਹਨਾਂ ਨੇ ਰਾਂਝਾ ਰੱਖਿਆ ਹੈ ਵੀ ਗੁਰੂ ਦੇ ਪਿਆਰ ਵਾਲੇ ਰਾਂਝੇ ਨੇ, ਦੂਜੇ ਨਹੀਂ, ਹੀਰ ਵਾਲੇ ਨਹੀਂ। ਪਰਦੇਸੀ 480 ਇਹ ਵੀ ਇੱਕਦਮ ਫੌਰਨ ਕਮੈਂਟ ਕਰਦੇ ਨੇ ਔਰ ਜਦੋਂ ਕੋਈ ਸਿੱਖੀ ਵਿਰੋਧੀ ਜਾਂ ਕੋਈ ਖਾਲਿਸਤਾਨ ਵਿਰੋਧੀ ਕੋਈ ਕਮੈਂਟ ਕਰਦਾ ਹੈ, ਇਹ ਫਿਰ ਨਾਲ ਦੀ ਨਾਲ ਹੀ ਪੈੜ ਨੱਪ ਲੈਂਦੇ ਨੇ ਜੀ। ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੁਖਬੀਰ ਬਾਦਲ ਵੱਲੋਂ ਨਰਿੰਦਰ ਮੋਦੀ ਦੇ ਕੀਤੇ ਗਏ ਬਚਾਅ ਸੰਬੰਧੀ ਸੱਚੋ ਸੱਚ ਵੱਲੋਂ ਲਏ ਗਏ ਸਖਤ ਨੋਟਿਸ ਤੇ ਪ੍ਰਤੀਕਰਮ ਦਿੰਦਿਆਂ ਕਿਸੇ ਹਿੰਦੂ ਵੀਰ ਮਨੋਸਨ ਨੇ ਟਿੱਪਣੀ ਕੀਤੀ ਹੈ, ਖਾਲਿਸਤਾਨ ਟੀਵੀ ਕਿਸੇ ਹੋਰ ਨੂੰ ਕਾਤਲ ਮਰਡਰ ਕਹਿ ਰਿਹਾ ਹੈ। ਇਉਂ ਲੱਗਦਾ ਹੈ ਖਾਲਿਸਤਾਨੀ ਕਾਤਲ ਅਤੇ ਕਾਂਗਰਸੀ ਕਾਤਲ ਇਕੱਠੇ ਹੋ ਗਏ ਹਨ।
ਇਉਂ ਜਾਪਦਾ ਹੈ ਦੋਹਾਂ ਨੂੰ 84 ਦੇ ਦੰਗੇ ਭੁੱਲ ਗਏ ਹਨ ਅਤੇ ਹੁਣ ਸਾਂਝੀ ਖੱਟੀ ਖਾਣਾ ਚਾਹੁੰਦੇ ਹਨ। ਇਸੇ ਵਿਸ਼ੇ ਤੇ ਟਿੱਪਣੀ ਕਰਦਿਆਂ ਵੀਰ ਰਾਂਝਾ ਲਿਖਦੇ ਹਨ, ਵਾਹ ਡਾਕਟਰ ਜੀ ਵਾਹ, ਹਰ ਪੱਖ ਤੋਂ ਪੂਰਾ ਇਨਸਾਫ ਕਰਦੇ ਹੋ ਤੁਸੀਂ। ਜੀ ਡਾਕਟਰ ਸਾਹਿਬ, ਦੇਖੋ ਇਹ ਜਿਵੇਂ 30 YouTube ਚੈਨਲਸ ਦੀ ਗੱਲ ਚੱਲੀ ਹੈ, ਹੁਣ ਮਨੋਸਨ ਨਾਂ ਕੋਈ ਹਿੰਦੂ ਨਾਂ ਤਾਂ ਨਹੀਂ ਹੈ ਜੀ, ਪਰ ਹੈ ਇਹ ਲਿਖਣ ਵਾਲਾ ਪੱਕਾ ਬਨਾਰਸੀ ਹਿੰਦੂ, ਨਾਗਪੁਰ ਬੈਠਾ ਹੈ ਜਾਂ ਜੀ। ਪੂਨੇ ਹੋਏਗਾ ਜਾਂ ਕਿਸੇ ਐਮਬੈਸੀ 'ਚ ਬੈਠਾ ਹੋਏਗਾ। ਅਸੀਂ ਸੁਖਬੀਰ ਬਾਦਲ ਦੀ ਆਲੋਚਨਾ ਕੀਤੀ ਸੀ ਕਿ ਉਹਨੇ ਇੱਕ ਪ੍ਰੈਸ ਕਾਨਫਰੰਸ ਜਿਹੜਾ ਡਾਇਰੈਕਟ ਪੁਆਇੰਟਡ ਕੁਐਸਚਨ ਸੀ, ਜਿਹਦੇ 'ਚ ਉਹਨਾਂ ਨੇ ਪੁੱਛਿਆ ਸੀ ਉਹਨੂੰ, ਸੁਖਬੀਰ ਬਾਦਲ ਨੂੰ, ਇੱਕ ਪੱਤਰਕਾਰ ਨੇ, ਕਿ ਇੱਕ ਪਾਸੇ ਤੁਸੀਂ ਨਵੰਬਰ 84 ਦੀ ਨਸਲਕੁਸ਼ੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਸੰਘਰਸ਼ ਕਰ ਰਹੇ ਹੋ, ਹਾਲਾਂ ਉਹ ਵੀ ਡਰਾਮੇਬਾਜ਼ੀ ਕਰ ਰਹੇ ਨੇ, ਪਰ ਉਹਨੇ ਪੁੱਛਿਆ ਕਿ ਉਹਨੂੰ ਲੱਗਦਾ ਵੀ ਸਿੱਖ ਹੀ ਮੰਗ ਰਹੇ ਨੇ, ਵੀ ਸਿੱਖ ਹੀ ਨੇ, ਪਰ ਤੁਸੀਂ ਨਰਿੰਦਰ ਮੋਦੀ ਜਿਹਨੇ ਮੁਸਲਮਾਨਾਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਹੈ, ਉਹਨਾਂ ਦਾ ਕਤਲੇਆਮ ਕੀਤਾ ਹੈ, ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਤੁਸੀਂ ਜਿਹੜਾ ਹੈ ਉਹ ਤਰਲੋ ਮੱਛੀ ਹੋ ਰਹੇ ਜੀ। ਤੇ ਸੁਖਬੀਰ ਬਾਦਲ ਨੇ ਕਿਹਾ ਨਹੀਂ ਜੀ, ਇਹਨਾਂ ਦੋਨਾਂ 'ਚ ਬਹੁਤ ਫਰਕ ਹੈ ਔਰ ਇਹ ਤਾਂ ਜਿਹੜਾ ਇਹਨਾਂ ਦਾ ਤਾਂ ਕੋਈ ਰੋਲ ਨਹੀਂ, ਅਦਾਲਤਾਂ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਔਰ ਉਹ ਤਾਂ ਉਹ ਹਿੰਸਾ ਹੋਰ ਸੀ, ਇਹ ਹਿੰਸਾ ਹੋਰ ਹੈ। ਸੋ ਇਹਦੇ ਤੇ ਅਸੀਂ ਜਦੋਂ ਆਪਣੀ ਪ੍ਰਤੀਕਿਰਿਆ ਦਿੱਤੀ ਆਪਣੇ ਨਿਊਜ਼ ਸੈਕਸ਼ਨ ਦੇ ਵਿੱਚ, ਸੋ ਜ਼ਾਹਰ ਹੈ ਜਦੋਂ ਅਪਲੋਡ ਵੀ ਹੋਈ ਵੀਡੀਓ, ਤੇ ਅਸੀਂ ਇਹੀ ਕਿਹਾ ਕਿ ਸੁਖਬੀਰ ਬਾਦਲ ਡਿਫੈਂਡਿੰਗ ਮਰਡਰਰ ਨਰਿੰਦਰ ਮੋਦੀ। ਉਹ ਨਰਿੰਦਰ ਮੋਦੀ ਨੂੰ ਕਾਤਲ ਸੁਣਨਾ ਜਿਹੜਾ ਹੈ ਉਹਦੀ ਕਿਹਨੂੰ ਤਕਲੀਫ ਹੋ ਸਕਦੀ ਹੈ? ਉਹੀ ਜਿਹੜੇ ਬੈਠੇ ਨੇ ਸੋਸ਼ਲ ਨੈਟਵਰਕਿੰਗ ਤੇ ਔਰ ਇਹਨਾਂ ਦੇ ਨਾਗਪੁਰ ਹੈੱਡਕੁਆਰਟਰ 'ਚ ਔਰ ਦੂਜੇ ਜੀ, ਉਹੀ ਇਹ ਜਿਹੜਾ ਮਨੋਸਨ ਵੀਰ ਹੈ, ਉਹਨੇ ਕਿਹਾ ਜੀ ਇਹ ਤਾਂ ਖਾਲਿਸਤਾਨੀ TV ਚੈਨਲ, ਮਤਲਬ ਚਲੋ ਇੱਕ ਗੱਲ ਤਾਂ ਸਾਨੂੰ ਖੁਸ਼ੀ ਹੋਈ ਕਿ ਵੀ ਸਾਡੇ ਅਜੇ ਆਪਣੇ ਵੀਰਾਂ ਭੈਣਾਂ 'ਚੋਂ ਸ਼ਾਇਦ ਕੁਛ ਨੂੰ ਲੱਗਦਾ ਹੋਵੇ ਵੀ ਪਤਾ ਨਹੀਂ ਇਹ ਕੀ ਹੈ ਜੀ, ਲੇਕਿਨ ਸਾਡੇ ਦੁਸ਼ਮਣ ਨੂੰ ਬੜਾ ਕਲੀਅਰ ਹੈ ਕਿ ਵੀ ਇਹ ਇੱਕ ਨਿਰੋਲ ਖਾਲਿਸਤਾਨੀ ਚੈਨਲ ਹੈ ਜੀ। ਸੋ ਉਹ ਇਹ ਕਹਿੰਦਾ ਵੀ ਖਾਲਿਸਤਾਨੀ TV ਵਾਲੇ ਮਰਡਰਰ ਕਹਿਣ ਨਰਿੰਦਰ ਮੋਦੀ ਨੂੰ ਵੀ, ਪਹਿਲਾਂ ਤਾਂ ਉਹਨੇ ਸਾਨੂੰ ਯਾਦ ਕਰਾਇਆ ਇਹ ਵੀ ਇੱਕ ਵੇਲਡ ਤਰੀਕਾ ਹੁੰਦਾ ਦੱਸਣ ਦਾ ਵੀ ਤੁਹਾਨੂੰ ਭੁੱਲ ਗਿਆ 84 ਜੀ। ਇਹ ਸਾਨੂੰ ਨਹੀਂ ਕਿਹਾ, ਸਾਰੀ ਕੌਮ ਨੂੰ ਕਿਹਾ। ਜਿਵੇਂ ਦਿੱਲੀ ਦੇ ਵਿੱਚ ਇੱਕ ਕਿਰਾਏਦਾਰ ਨੇ ਜਿਹੜਾ ਸਿੱਖ ਮਾਲਕ ਮਕਾਨ ਨੂੰ ਮਾਰਦਿਆਂ ਉਹਨੂੰ ਉਹਨੇ ਕਿਹਾ ਜੀ ਆਪਕੋ ਭੁੱਲ ਗਿਆ 84 ਸਾਲੋਂ, ਇਸ ਕਿਸਮ ਦਾ ਸ਼ਬਦ ਵਰਤਿਆ। ਹੁਣ ਇਹੀ ਗੱਲ ਉਹ ਸਾਨੂੰ ਕਹਿ ਰਹੇ ਕਿ ਜੀ ਤੁਹਾਨੂੰ, ਤੁਸੀਂ ਮਰਡਰਰ ਖਾਲਿਸਤਾਨੀ ਹੋ ਤੇ ਕਾਂਗਰਸੀ ਮਰਡਰ ਹੈ, ਤੁਸੀਂ ਰਲ ਗਏ ਹੋ, ਤੁਹਾਨੂੰ 84 ਭੁੱਲ ਗਿਆ ਜੀ। ਸੋ ਇਹ ਵੇਲਡ ਤਰੀਕੇ ਨਾਲ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਅਸੀਂ ਤੁਹਾਨੂੰ ਫਿਰ ਯਾਦ ਕਰਵਾਵਾਂਗੇ। ਸੋ ਮਿਸਟਰ ਮਨੋਸਨ, ਕੋਈ ਗੱਲ ਨਹੀਂ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜੀ, ਅਸੀਂ ਬੇਗੁਨਾਹ ਨੂੰ ਮਾਰਨ 'ਚ ਯਕੀਨ ਨਹੀਂ ਰੱਖਦੇ। ਜਿਹੜੀ ਤੁਹਾਡੀ ਵਿਚਾਰਧਾਰਾ ਹੈ, ਤੁਸੀਂ ਹਮੇਸ਼ਾ ਜ਼ੁਲਮ ਕੀਤੇ ਨੇ ਕਰਾਊਡ ਦੇ ਨਾਲ, ਤੁਸੀਂ ਹਿੰਦੁਸਤਾਨ 'ਚੋਂ ਡ੍ਰੈਵਿਡਨਸ ਦਾ ਸਫਾਇਆ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਹਿੰਦੁਸਤਾਨ 'ਚੋਂ ਬੋਧੀਆਂ ਦਾ ਸਫਾਇਆ ਕੀਤਾ ਹਿੰਸਾ ਦੇ ਨਾਲ, ਜੈਨੀਆਂ ਦਾ ਕੀਤਾ ਹੈ, ਅੱਜ ਤੁਸੀਂ ਸਿੱਖਾਂ ਦਾ ਕਰਨ ਦੇ ਲਈ ਪਿਛਲੇ 28-29 ਸਾਲ ਤੋਂ ਤੁਸੀਂ ਟਿੱਲ ਲਾ ਲਏ ਔਰ ਹੁਣ ਤੁਸੀਂ ਇੱਕ ਹੋਰ ਮਰਡਰਰ ਕਾਤਲ ਨੂੰ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਸੁਸ਼ੋਭਿਤ ਕਰਕੇ ਫਿਰ ਬਾਕੀਆਂ ਦਾ ਕੰਮ ਕਰਨਾ ਚਾਹੁੰਦੇ ਹੋ। ਬਾਕੀ ਤੁਸੀਂ ਕਿੰਨੇ ਕੁ ਕਾਮਯਾਬ ਹੋਏ ਹੋ ਹੁਣ ਤੱਕ ਇਹ ਤਾਂ ਬੀਤਾ ਦੱਸਦਾ ਹੈ ਜਾਂ ਦੱਸੇਗਾ, ਪਰ ਇੱਕ ਗੱਲ ਇਹ ਮਿਸਟਰ ਮਨੋਸਨ ਤੇ ਇਹਨਾਂ ਦਾ ਸਾਰਾ ਬਰਾਦਰੀ ਭਾਈਚਾਰਾ ਹਿੰਦੂ ਤੋਂ ਵੀ ਇਹਨਾਂ ਦਾ ਸਾਰਾ ਜਿਹੜਾ ਉਹ ਸ਼ਿਵ ਜੀ ਦੀ ਬਰਾਤ ਹੈ ਇਹਨਾਂ ਦੀ ਜੀ, ਇਹਨੂੰ ਇਹ ਯਾਦ ਰੱਖ ਲੈਣ ਸਾਰੇ ਕਿ ਵੀ ਅਸੀਂ ਮੁਗਲ, ਅਫਗਾਨ, ਅੰਗਰੇਜ਼ ਉਹਨਾਂ ਦੀ ਸਫਵਰੇਟੀ ਹੈ। ਤੁਸੀਂ 4000 ਸਾਲ ਤੋਂ ਤੁਹਾਡੀ ਇਹ ਵਿਤਕਰੇ ਵਾਲੀ ਆਈਡੀਓਲੋਜੀ ਜਿਹੜੀ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀ ਹੈ, ਸ਼ੂਦਰ ਬਣਾਉਂਦੀ ਹੈ, ਵੱਡੇ ਹਿੱਸੇ ਨੂੰ ਔਰਤਾਂ ਨਾਲ ਬਦਸਲੂਕੀ ਕਰਦੀ ਹੈ ਜੀ, ਤੁਸੀਂ ਹੁਣ ਤੱਕ ਕਾਮਯਾਬ ਹੋ ਗਏ ਹੋ ਤੇ ਤੁਸੀਂ ਹੁਣ ਮਰਨਾ ਸਿੱਖਾਂ ਦੇ ਹੱਥੋਂ ਹੀ ਹੈ। ਤੁਹਾਡੀ ਆਈਡੀਓਲੋਜੀ, ਅਸੀਂ ਇੰਡੀਵਿਜੂਅਲ ਦਾ ਵਿਰੋਧ ਨਹੀਂ ਕਰਦੇ, ਨਰਿੰਦਰ ਮੋਦੀ ਕੌਣ ਹੈ ਕੌਣ ਨਹੀਂ ਹੈ ਇਹਨਾਂ ਦਾ ਹੀ ਹੈ, ਇਹਨਾਂ ਕਾਤਲਾਂ ਦਾ ਹੀ ਖੜਾ ਕੀਤਾ ਹੋਇਆ ਜਿਹੜੇ ਉਹਨੂੰ ਡਿਫੈਂਡ ਕਰਨ ਦੇ ਲਈ ਆਏ ਨੇ ਜੀ। ਔਰ ਤੁਸੀਂ ਇਸ ਗੱਲੋਂ ਨਿਸ਼ਚਿੰਤ ਰਹੋ ਵੀ ਤੁਹਾਡਾ ਖਾਤਮਾ ਜਿਹੜਾ ਹੈ, ਜਿਵੇਂ ਮਾਮੇ ਨੂੰ ਫਿਰ ਅਖੀਰ ਕ੍ਰਿਸ਼ਨ ਨੇ ਹੀ ਮਾਰਿਆ ਸੀ ਜੀ, ਕੰਸ ਨੂੰ, ਔਰ ਉਹ ਕਿਹਾ ਹੋਇਆ ਸੀ ਉਹਦੇ ਐਸਟ੍ਰੋਲੋਜਰਸ ਨੇ ਕਿ ਭਾਣਜੇ ਨੇ ਮਾਰਨਾ, ਇਸ ਲਈ ਉਹ ਮਾਰਦਾ ਰਿਹਾ ਉਹਦੇ ਸਾਰੇ ਜਿੰਨੇ ਉਹਦੀ ਮਾਂ ਦੀ ਕੁੱਖੋਂ ਬੱਚੇ ਜੰਮੇ ਸਾਰੇ ਮਾਰਤੇ ਕੰਸ ਨੇ ਜੀ, ਪਰ ਫਿਰ ਵੀ ਉਹ ਆ ਗਿਆ। ਤੁਹਾਡੀ ਕਹਾਣੀ ਹੈ, ਮੈਂ ਤਾਂ ਤੁਹਾਨੂੰ ਸਮਝਾਉਣ ਲਈ ਗੱਲ ਕਹਿ ਰਿਹਾ ਕਿ ਅਖੀਰ ਜਿਹਨੇ ਮਾਰਨਾ ਤੁਸੀਂ ਜੋ ਮਰਜ਼ੀ ਕਰ ਲਓ, ਫਿਰ ਕ੍ਰਿਸ਼ਨ ਨਹੀਂ ਮਾਰਿਆ ਕੰਸ ਨੂੰ ਜੀ। ਸੋ ਮਰਨਾ ਤੁਸੀਂ ਸਾਡੇ ਹੱਥੋਂ ਹੀ ਹੈ। ਇਹ ਜਿਹੜੀ ਗੁਰੂ ਨਾਨਕ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ, ਇਹਦੇ ਸਾਹਮਣੇ ਤੁਹਾਡੀ ਇਹ ਜਿਹੜੀ ਕਾਣੀ ਵਿਚਾਰਧਾਰਾ ਹੈ, ਜ਼ਾਤ ਪਾਤੀ ਔਰ ਬਲੱਡੀ ਵਿਚਾਰਧਾਰਾ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਜਿਹੜੇ ਬੁੱਚਰ ਆਫ ਦਾ ਵਰਲਡ ਹੋ, ਜਗਤ ਦੇ ਕਸਾਈ ਹੋ,
6 will take care of you. You all guys, your ideology. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।